ਅੱਗੋਂ ਆ ਵੀ ਤੁਹਾਡੇ ਟਾਈਮ ਤੋਂ ਜਗ੍ਹਾ ਪੀਰਾਂ ਦੀ ਨਹੀਂ ਪੁਰਾਣਾ ਡਿਜ਼ਾਈਨ ਹੀ ਆ ਬਣਿਆ ਸਿੱਧੇ ਪੱਧਰੇ। ਇਹ ਵੀ ਬਾਬਾ ਮੱਲ ਸ਼ਾਹ ਜੀ ਦੇ ਰਾਹ ਚ ਜੀ, ਜਾਂਦਿਆਂ ਆਉਂਦੀ ਆ ਪੀਰਾਂ ਦੀ ਜਗ੍ਹਾ। ਆ ਬਜ਼ੁਰਗ ਨੂੰ ਤੁਸੀਂ ਜਾਣਦੇ ਹੋਣੇ ਆ, ਗਿੰਦਰ ਸਿਆਂ ਕਾਫੀ ਦੇਰ ਤੋਂ ਇੱਥੇ ਰਹਿ ਰਹੇ ਆ। ਕੀ ਨਾਂ ਸੀ ਇਹਨਾਂ ਦੇ ਬਜ਼ੁਰਗ ਦਾ? ਹਜ਼ਾਰਾ ਸਿੰਘ। ਉਹਨਾਂ ਦੇ ਇਹ ਮਤਲਬ ਗਾਂ ਸਪੁੱਤਰ ਆ ਜੀ। ਇਹ ਮੈਂ 10 ਸਾਲ ਦਾ ਸੀ ਉਦੋਂ। ਇਹ 10 ਸਾਲ ਦੇ ਸੀ ਜਦੋਂ ਮਤਲਬ ਇੱਥੋਂ ਗਏ ਆ। ਹਿੰਦੁਸਤਾਨ ਪਾਕਿਸਤਾਨ। ਤਿੰਨ ਗੌਮਟਾਂ ਵਾਲੀ ਬਹੁਤ ਖੂਬਸੂਰਤ ਮਸਜਿਦ ਆ। ਇਸ ਪਿੰਡ ਦੇ ਵਿੱਚ ਤਕਰੀਬਨ ਜ਼ਿਆਦਾ ਆਬਾਦੀ ਮੁਸਲਮਾਨ ਦੀ ਸੀ ਜੋ ਕਿ ਮਾਈਗ੍ਰੇਟ ਕਰਕੇ ਸਿੱਖ ਹੈ ਨਹੀਂ ਸੀ ਇੱਥੇ, ਚਲੇ ਗਏ। ਜੱਟ ਹੈ ਨਹੀਂ ਸੀਗੇ। ਹਜੇ ਵੀ ਪੂਰੇ ਪਿੰਡ ਦੇ ਵਿੱਚ ਬਹੁਤ ਸਾਰੇ ਪੁਰਾਣੇ ਮਕਾਨ ਨੇ ਜੋ ਚੰਗੀ ਹਾਲਤ ਵਿੱਚ ਮੌਜੂਦ ਨੇ। ਔਰ ਦੇਖੋ ਜੀ ਕਾਫੀ ਪੁਰਾਣੇ ਘਰ ਹੈਗੇ ਆ। ਪਿੱਪਲ ਕਾਫੀ ਪੁਰਾਣਾ, ਅੱਜ ਤੋਂ ਕੋਈ 100-150 ਸਾਲ ਪੁਰਾਣਾ। ਸ਼ਾਇਦ ਬਜ਼ੁਰਗ ਦੀ ਪਛਾਣ ਚ ਆਈ ਜਾਵੇ। ਮਹੱਲਾ ਇਹਨਾਂ ਦਾ ਹੀ ਆ ਜੀ, ਇਹ ਜਿਹੜਾ ਦੱਸਿਆ ਸੀ ਇਹਨਾਂ ਨੇ। ਸ਼ਾਹਪੁਰ ਦਾ ਪ੍ਰਾਇਮਰੀ ਸਕੂਲ ਹਾਂ ਜੀ ਠੀਕ ਆ। ਰੌਲੀ ਰੋਡ ਆ। ਹਾਂ ਜੀ ਰੌਲੀ ਅੱਗੇ ਸ਼ਾਹਪੁਰੇ ਤੋਂ ਸੀ, ਪਿੰਡ ਸੀ ਰਾਈਆਂ ਦਾ। ਹਾਂ ਜੀ ਆਹ ਸਕੂਲ ਆ ਬਜ਼ੁਰਗੋ। ਠੀਕ ਆ ਠੀਕ ਆ। ਗੱਲ ਕਰਦੇ ਸੀ ਤੁਸੀਂ। ਹਾਂ ਜੀ ਬਹੁਤ ਵਧੀਆ ਬਣ ਚੁੱਕਿਆ ਜੀ। अस्सलाम वालेकुम जी, सत श्री अकाल, आदाब दोस्तों। जिस तरह कि तुसी ਇਹ ਬਜ਼ੁਰਗਾਂ ਦਾ ਇੰਟਰਵਿਊ ਸੁਣਿਆ ਸੀ ਇੱਕ ਹਫ਼ਤਾ ਪਹਿਲੇ ਪਿੰਡ ਮਹਿਤਪੁਰ ਇੰਡੀਆ ਦਾ, ਅਤੇ ਅਸੀਂ ਅੱਜ ਇਹਨਾਂ ਦੇ ਕੋਲ ਦੁਬਾਰਾ ਇਸ ਲਈ ਆਏ ਹਾਂ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਕਾਲਾਂ ਆਈਆਂ। ਉਸ ਪਿੰਡ ਦੇ ਬੰਦਿਆਂ ਨੇ ਇੰਨਾ ਪਿਆਰ ਵਿਖਾਇਆ ਕਿ ਇਹ ਬਜ਼ੁਰਗ ਸਾਡੇ ਪਿੰਡ ਦੇ ਨੇ, ਅਤੇ ਉਹਨਾਂ ਨੇ ਇਹਨਾਂ ਵਾਸਤੇ ਸਪੈਸ਼ਲੀ ਵੀਡੀਓ ਬਣਾ ਕੇ ਭੇਜੀ ਹੈ। ਅਤੇ ਅੱਜ ਅਸੀਂ ਇਹਨਾਂ ਬਜ਼ੁਰਗਾਂ ਨੂੰ ਇਹਨਾਂ ਨੂੰ ਉਹ ਪਿੰਡ ਦੀ ਵੀਡੀਓ ਵੀ ਵਿਖਾਵਾਂਗੇ, ਉਸ ਤੋਂ ਬਾਅਦ ਕਾਲ ਦੇ ਵਿੱਚ ਗੱਲ ਵੀ ਕਰਾਵਾਂਗੇ। ਅਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿਹੜੀਆਂ ਗੱਲਾਂ ਕੁਛ ਰਹਿ ਗਈਆਂ ਸੀ, ਕਈਆਂ ਲੋਕਾਂ ਨੇ ਕਿਹਾ ਉੱਥੇ ਕਿ ਬਜ਼ੁਰਗਾਂ ਦੇ ਘਰ ਦਾ ਪੂਰਾ ਐਡਰੈਸ ਸਾਨੂੰ ਸਮਝਾਉਣ, ਅਤੇ ਅਸੀਂ ਇਹਨਾਂ ਦਾ ਘਰ ਵੀ ਵਿਖਾਈਏ ਕਿਉਂਕਿ ਇਸ ਟਾਈਮ ਉਸ ਪਿੰਡ ਦੇ ਵਿੱਚ ਮੁਸਲਮਾਨਾਂ ਦੇ ਜਿੰਨੇ ਵੀ ਮਕਾਨ ਸੀ ਉਹ ਸਾਰੇ ਕਾਇਮ ਨੇ। ਅਤੇ ਬਾਕੀ ਗੱਲਬਾਤ ਜੀ ਅਸੀਂ ਬਜ਼ੁਰਗਾਂ ਦੇ ਕੋਲੋਂ ਵੀ ਸੁਣਾਂਗੇ ਥੋੜ੍ਹਾ ਜਿਹਾ। ਸਲਾਮ ਅਲੈਕਮ ਬਜ਼ੁਰਗੋ। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ? ਚੰਗਾ ਜੀ। ਠੀਕ ਠਾਕ ਹੋ? ਹਾਂ ਜੀ ਬਜ਼ੁਰਗੋ, ਤੁਹਾਡਾ ਇੰਟਰਵਿਊ ਅਸੀਂ ਕੀਤਾ ਸੀ ਹਾਂ ਜੀ, ਅਤੇ ਅਸੀਂ ਉਹ ਅਪਲੋਡ ਕੀਤਾ, ਅਤੇ ਤੁਹਾਡੇ ਪਿੰਡ ਦੇ ਬਹੁਤ ਜ਼ਿਆਦਾ ਬੰਦਿਆਂ ਨੇ ਉਹ ਪਸੰਦ ਕੀਤਾ ਜੀ। ਜੋ ਤੁਸੀਂ ਗੱਲਾਂ ਦੱਸੀਆਂ ਸੀ ਉਹ ਹਾਂਜੀ। ਕਹਿੰਦੇ 100% ਉਹੀ ਚੀਜ਼ਾਂ ਬਿਲਕੁਲ ਅੱਜ ਵੀ ਕਾਇਮ ਨੇ। ਬਿਲਕੁਲ ਜਿਹੜਾ ਸਕੂਲ ਤੁਹਾਡਾ ਸੀ ਉਹ ਅੱਜ ਵੀ ਹੈ ਜੀ। ਬਾਕੀ ਜਿਹੜਾ ਉੱਥੇ ਸਰੋਵਰ ਤੁਸੀਂ ਦੱਸਿਆ ਹਾਂ ਜੀ ਉਹ ਵੀ ਹੈ, ਅਤੇ ਜਿਹੜਾ ਉੱਥੇ ਦਰਬਾਰ ਸਨ ਉਹ ਵੀ ਉਂਝ ਹੀ ਕਾਇਮ ਨੇ। ਬਿਲਕੁਲ ਮੇਲੇ ਉੱਥੇ ਲੱਗਦੇ ਨੇ। ਹਾਂ ਜੀ। ਅਤੇ ਤੁਹਾਨੂੰ ਅਸੀਂ ਹੁਣ ਵਿਖਾਉਣ ਲੱਗੇ ਹਾਂ ਪਿੰਡ ਦੀ ਵੀਡੀਓ। ਹਾਂ ਜੀ। ਬਾਕੀ ਗੱਲਾਂ ਵੀਡੀਓ ਵੇਖਣ ਤੋਂ ਬਾਅਦ। ਹਾਂ ਜੀ ਹਾਂ ਜੀ ਜੀ ਅਸੀਂ ਪਿੰਡ ਮਹਿਲਪੁਰ ਤੋਂ ਬਿਲੋਂਗ ਕਰਦੇ ਠੀਕ ਆ। ਤਾਂ ਠੀਕ ਆ। ਵੀਡੀਓ 'ਚ ਨਾਂ ਲੈ ਰਹੇ ਸੀ ਬਾਬਾ ਕੇਲੇ ਸ਼ਾਹ, ਬਾਬਾ ਮੱਲ ਸ਼ਾਹ, ਉਹ ਸਾਰੀਆਂ ਜਗ੍ਹਾ ਤੁਹਾਨੂੰ ਅਸੀਂ ਦਿਖਾਉਣ ਹਾਂ ਜੀ। ਆ। ਤੁਸੀਂ ਜੀ, ਜੀ। ਜਗ੍ਹਾ ਦੇਖ ਕੇ ਆਪਣਾ ਮਨ ਖੁਸ਼ ਕਰੋ। ਅਸੀਂ ਤੁਹਾਨੂੰ ਵੀਡੀਓ ਬਣਾ ਕੇ ਸੈਂਡ ਕਰਦੇ ਹਾਂ। ਬਜ਼ੁਰਗੋ, ਆਹ ਵਾ ਆਪਣਾ ਸਕੂਲ ਸ਼ਾਹਪੁਰ ਦਾ, ਜਿੱਥੋਂ ਤੁਸੀਂ ਬਿਲੋਂਗ ਕਰਦੇ ਸੀ। ਸ਼ਾਹਪੁਰ ਦਾ ਪ੍ਰਾਇਮਰੀ ਸਕੂਲ ਹਾਂ ਜੀ ਠੀਕ ਆ। ਰੌਲੀ ਰੋਡ ਆ। ਹਾਂ ਜੀ ਰੌਲੀ ਅੱਗੇ ਸ਼ਾਹਪੁਰੇ ਤੋਂ ਸੀ, ਪਿੰਡ ਸੀ ਰਾਈਆਂ ਦਾ। ਹਾਂ ਜੀ ਆਹ ਸਕੂਲ ਆ ਬਜ਼ੁਰਗੋ। ਠੀਕ ਆ ਠੀਕ ਆ। ਗੱਲ ਕਰਦੇ ਸੀ ਤੁਸੀਂ। ਹਾਂ ਜੀ ਬਹੁਤ ਵਧੀਆ ਬਣ ਚੁੱਕਿਆ ਜੀ। ਹੁਣ ਪ੍ਰਾਇਮਰੀ ਆ ਕਿ ਹਾਈ ਹੋ ਗਿਆ? ਚੱਲ ਹਾਈ ਹੋ ਗਿਆ ਹੁਣ। ਜਿੱਦਾਂ ਤੁਹਾਨੂੰ ਦੱਸਿਆ ਵੀਰ ਜੀ, ਇਹ ਵੀ ਹੈ ਨਾ ਬਾਬਾ ਮੱਲ ਸ਼ਾਹ ਜੀ ਦੀ ਜਗ੍ਹਾ। ਹਾਂ ਜੀ ਇੱਕ ਨਿੱਕੀ ਦੀ ਜਗ੍ਹਾ ਵਾ। ਇਹ ਵੀ ਪੁਰਾਤਨ ਸਮੇਂ ਤੋਂ ਠੀਕ ਆ। ਤੋਂ ਇਹ ਜਗ੍ਹਾ ਵਾ ਜੀ। ਇਹ ਵੀ ਬਜ਼ੁਰਗਾਂ ਦੇ ਸਮੇਂ ਦੀ ਜੀ। ਜਗ੍ਹਾ ਹੈ। ਦੇਖੋ ਠੀਕ ਆ। ਪਛਾਣ ਲੈਣੀ ਆ ਇਹ ਜਗ੍ਹਾ। ਹਾਂ ਜੀ ਵੀਰ ਜੀ,
ਇਹ ਵੀ ਜੀ। ਬਾਬਾ ਰਾਮ ਮਲ ਜੀ ਦੇ ਮੰਦਿਰ ਦਾ ਇੱਕ ਹਿੱਸਾ ਹੀ ਆ। ਇੱਥੇ ਗੁਰੂ ਜੀ, ਗ੍ਰੰਥ ਸਾਹਿਬ ਜੀ। ਮਹਾਰਾਜ ਦੇ ਸਰੂਪ ਵੀ ਰੱਖੇ ਗਏ ਹਨ। ਹਾਂ ਹਾਂਜੀ ਦੇਖ ਸਕਦੇ ਹੋ ਗੁਰੂ ਬਾਣਿਓ ਗ੍ਰੰਥ ਲਿਖਿਆ ਹੋਇਆ ਹੈ। ਜੀ ਇਹ ਵੀ ਬਹੁਤ ਪੁਰਾਣੇ ਹਨ। ਬਜ਼ੁਰਗ ਉਹੀ ਜਗ੍ਹਾ ਵਾ। ਹਾਂਜੀ ਜੈ ਬਾਬਾ ਰਾਮ ਮਾਲੋ ਜੀ, ਹਾਂਜੀ ਇਹਨਾਂ ਦਾ ਬਜ਼ੁਰਗ ਨਾਮ ਲੈਂਦੇ ਸੀਗੇ। ਤੁਸੀਂ ਦੇਖ ਠੀਕ ਆ। ਸਕਦੇ ਹੋ ਮੇਨ ਗੇਟ ਹੈ ਜੀ। 1984 ਤੋਂ ਹਾਂਜੀ ਤੁਸੀਂ ਇਹ ਦੱਸੋ ਕੋਈ ਬੰਦਾ ਹੈ ਉਸ ਬੰਦੇ ਦਾ ਬੁੱਢਾ? 1984 ਜੀ ਆਹ ਦੇਖ ਸਕਦੇ ਹੋ ਤੁਸੀਂ, ਇਹ ਜੀ। ਬਾਬਾ ਰਾਮ ਮਾਲੋ ਜੀ ਦੀ ਜਗ੍ਹਾ ਪੁਰਾਤਨ ਸਮੇਂ ਵਿੱਚ ਹਾਂਜੀ। ਪਤਾ ਨਹੀਂ ਕਿਸ ਤਰ੍ਹਾਂ ਦੀ ਸੀ ਵੀਰ ਜੀ, ਪਰ ਹਾਂਜੀ। ਹੁਣ ਤਾਂ ਇਹਦਾ ਦ੍ਰਿਸ਼ ਕੁਛ ਇਸ ਤਰ੍ਹਾਂ ਦਾ, ਠੀਕ ਆ ਕਾਫੀ ਕੁਝ ਬਦਲ ਗਿਆ ਵਾ। ਹਾਂਜੀ ਤੁਸੀਂ ਦੇਖ ਸਕਦੇ ਹੋ। ਸਰੋਵਰ ਦੀ ਵੀ ਬਣੀ। ਇਹ ਗੁਰਦੁਆਰਾ ਸੀ ਸਿੱਖਾਂ ਦਾ। ਦੇਖਿਆ ਸੀ ਤੁਸੀਂ ਆਪਣੀ ਆਹ ਮੇਨ ਦੇਖਿਆ ਮੈਂ ਥੋੜਾ ਜਿਹਾ ਸੀ ਬਣਦਾ ਸਾਰੇ ਸੀ ਮੱਥਾ ਟੇਕਦੇ ਨੇ। ਦੇਖੋ ਫਿਰ ਹਾਂਜੀ ਇਸ ਤਰ੍ਹਾਂ ਦੀ ਦਿਖਦੀ ਹੈ ਜੀ ਜਗ੍ਹਾ। ਤੁਸੀਂ ਹਾਂਜੀ। ਦੇਖ ਸਕਦੇ ਹੋ ਪਿਛਲੇ ਪਾਸਿਓਂ। ਤੇ ਆਹ ਉਹ ਸਰੋਵਰ ਹੈ ਜੀ। ਜੀ ਹੁਣ ਇਸ ਤਰ੍ਹਾਂ ਦਾ ਲੱਗਦਾ ਹੈ ਜਿਸ ਦੀ ਬਜ਼ੁਰਗ ਗੱਲ ਕਰਦੇ ਸੀ। ਇਹਨੂੰ ਛੱਤ ਹੱਲੇ ਵੀ ਨਹੀਂ ਗਈ। ਨਾਲ ਹਾਂਜੀ। ਬੀਬੀਆਂ ਦਾ ਹੈ ਜੀ ਸਰੋਵਰ। ਹਾਂਜੀ ਹਾਂਜੀ ਬੀਬੀਆਂ ਇਸ਼ਨਾਨ ਕਰਦੀਆਂ ਨੇ। ਸੱਤਰ 72 ਸਾਲ ਜੀ ਤੇ ਕਾਫੀ ਪੁਰਾਣੇ ਸਮੇਂ ਜੀ। ਦੀ ਜਗ੍ਹਾ ਹੈ ਜੀ, ਬਹੁਤ ਪੁਰਾਣੀ ਹੈ। ਇਹ ਬਾਬਾ ਰਾਮ ਮਾਲੋ ਜੀ ਦੀ ਜਗ੍ਹਾ ਤੋਂ ਜੀ ਥੋੜੀ ਦੂਰ ਹੈ। ਅੱਗੋਂ ਆ ਵੀ ਤੁਹਾਡੇ ਠੀਕ ਆ। ਟਾਈਮ ਤੋਂ ਜਗ੍ਹਾ ਪੀਰਾਂ ਦੀ। ਨਹੀਂ ਪੁਰਾਣਾ ਡਿਜ਼ਾਈਨ ਹੀ ਆ ਬਣਿਆ ਸਿੱਧੇ ਪੱਧਰੇ। ਇਹ ਵੀ ਬਾਬਾ ਮੱਲ ਸ਼ਾਹ ਜੀ ਦੇ ਰਾਹ ਚ ਜੀ, ਜੀ। ਜਾਂਦਿਆਂ ਆਉਂਦੀ ਆ ਪੀਰਾਂ ਦੀ ਜਗ੍ਹਾ। ਬਜ਼ੁਰਗੋ ਆ ਵੀ ਹਾਂਜੀ। ਤੁਹਾਡੇ ਟਾਈਮ ਦੀ ਜਗ੍ਹਾ ਪੀਰਾਂ ਦੀ। ਠੀਕ ਆ ਪੁਰਾਣੀ ਹਾਂਜੀ ਇੱਟ ਲੱਗੀ ਹੋਈ ਹੈ ਇੱਥੇ ਵੀ। ਹਾਂਜੀ ਬਜ਼ੁਰਗੋ ਆ ਤੁਹਾਨੂੰ ਬਹੁਤ ਮਹਿਲਪੁਰ ਅੱਛਾ ਜੀ। ਸ਼ਹਿਰ ਦਿਖਾਉਣ ਜਾ ਰਹੇ ਆ ਜੀ। ਆਹ ਸੰਗੋਵਾਲ ਰੋਡ ਨਿਕਲ ਜਾਂਦਾ ਜੀ, ਪਰ ਇਹਨੂੰ ਹਾਂਜੀ। ਦਰਿਆ ਪੈਂਦਾ ਜੀ ਸਤਲੁਜ। ਇੱਧਰ ਅੱਗੇ ਸਤਲੁਜ ਦੇਖਿਆ ਦਰਿਆ ਜੀ। ਸਾਡਾ ਜੀ 7 ਵਜੇ। ਚੱਲ ਤੁਰਿਆ ਦੇ ਦੇ। ਤੁਸੀਂ ਇਸ ਤੋਂ ਅੱਡੇ ਨੂੰ ਪੈਣ ਸ਼ੁਰੂ ਹੋਵੋ ਸ਼ਹਿਰ ਵੱਲ ਨੂੰ। ਇਹ ਬਜ਼ੁਰਗੋ ਮਹਿਲਪੁਰ ਦੀ ਝਲਕ ਆ। ਹਾਂਜੀ। ਮਹਿਲਪੁਰ ਦੇਖੋ ਇਹ ਬਾਜ਼ਾਰ ਆ। ਮੇਨ ਰੋਡ ਹੈ ਜੀ ਇਹ, ਨਕੋਦਰ ਤੋਂ ਹਾਂਜੀ, ਹਾਂਜੀ। ਮਹਿਲਪੁਰ ਸਿੱਧਾ ਰੋਡ ਆਉਂਦਾ ਜੀ, ਇਹ ਉਹ ਰੋਡ ਹੈ। ਇਹ ਨਕੋਦਰ ਵਾਲਾ road ਹਾਂਜੀ ਆ ਜੀ, ਆਉਂਦਾ ਨਕੋਦਰ ਸੀ ਤੋਂ 6 ਸਿੱਧਾ ਮੀਲ ਪਹਿਲਾਂ ਮਹਿਲਪੁਰ। ਸੀ। ਹਾਂਜੀ ਅੱਗੇ ਦੱਸੋ। ਮਹਿਲਪੁਰ ਦਾ ਮੇਨ ਬੋਰਡ ਉਹ ਲਿਖਿਆ ਹੋਇਆ ਜੀ ਸਾਹਮਣੇ। ਹਾਂਜੀ। ਨਕੋਦਰ ਹੈ ਜੀ, ਉੱਧਰ ਜਲੰਧਰ ਹੈ। ਤੁਸੀਂ ਦੇਖ ਸਕਦੇ ਹੋ ਇੱਧਰ ਸ਼ਾਹਕੋਟ ਹੈ, ਮੋਗਾ ਹੈ, ਜੀ, ਤੇ ਜੀ। ਮਹਿਲਪੁਰ ਦਾ ਸਾਈਨ ਵੀ ਦਿੱਤਾ ਹੋਇਆ ਦੇਖੋ, ਤੁਸੀਂ ਦੇਖ ਸਕਦੇ ਹੋ। ਆਹ ਪਰਚੀਆਂ ਰੋਡ ਹੈ ਜੀ। ਹਾਂਜੀ ਪਰਜੀਆਂ ਸੀ, 2 ਪਿੰਡ ਸੀ ਪਰਜੀਆਂ ਦੇ, ਵੱਡੀਆਂ ਛੋਟੀਆਂ। ਪਰਚੀਆਂ ਤੋਂ ਨਿਕਲ ਜਾਂਦਾ। ਹੂੰ ਕੇਲੇ ਸ਼ਾਹ ਬਾਬਾ ਸ਼ਾਹ। ਸ਼ਾਹਪੁਰ ਕੇਲਾ ਸਾਡੇ ਕੋਲ ਖਾਨਗਾ ਸੀ, ਇੱਕ ਢੇਰੀ ਸੀ। ਉਹ ਸ਼ਾਹਪੁਰ ਕੇਲਾ ਕਬਰ ਸੀ, ਉੱਥੇ ਮਲੰਗ ਬਲੰਗ ਬੜੇ ਰਹਿੰਦੇ ਹੁੰਦੇ ਸੀ।
ਮੈਨੂੰ ਯਾਦ ਆ, ਮੈਨੂੰ ਪਤਾ। ਉਹ ਡੋਡੇ ਡਾਡੇ ਪੀਂਦੇ ਸੀ। ਹਾਂਜੀ ਦਿਖਾਓ ਫਿਰ ਮਹਿਤਪੁਰ। ਗੁਰਦੁਆਰਾ ਸ਼ਾਹਪੁਰ ਦੇ ਵਿੱਚ ਹਾਂਜੀ। ਸਭ ਤੋਂ ਪੁਰਾਣਾ ਗੁਰਦੁਆਰਾ ਜੀ, ਹਾਂਜੀ ਦਿਸਦਾ। ਰਾਮਗੜੀਆ ਸਾਹਿਬ ਜੀ, ਕਾਫੀ ਹਾਂਜੀ ਪੁਰਾਣਾ ਵਾ ਜੀ ਇਹ ਬਜ਼ੁਰਗੋ। ਸਭ ਜੀ, ਤੋਂ ਪਹਿਲਾ ਜੀ। ਗੁਰਦੁਆਰਾ ਸਾਹਿਬ ਇਹੀ ਆ ਜੀ ਬਜ਼ੁਰਗੋ। ਆ ਹਾਂਜੀ। ਸਾਰਾ ਸ਼ਾਹਪੁਰ ਹੀ ਆ ਜੀ। ਜੀ ਤੁਹਾਨੂੰ ਹੁਣ ਸ਼ਾਹਪੁਰ ਦਿਖਾਉਣ ਜਾ ਰਹੇ ਆ। ਮਹਿਤਪੁਰ ਦਿਖਾਓ। ਕਾਫੀ ਪੁਰਾਣਾ। ਬਜ਼ੁਰਗੋ ਆ ਜਾਂਦਾ ਮੜਿਆਲੇ ਨੂੰ ਰੋਡ, ਮੜਿਆਲਾ ਮੜਿਆਲਾ, ਸਾਰਾ ਮੜਿਆਲਾ, ਮੜਿਆਲੇ ਮੜਿਆਲਾ। ਵਾਲਾ ਜੀ ਬਜ਼ੁਰਗੋ। ਹਾਂਜੀ ਮੜਿਆਲੇ ਦੇ ਹੈਗੇ ਨਸ਼ਹਿਰੇ ਬੰਦੇ। ਮੜਿਆਲੇ ਦਾ ਪਤਾ ਮੈਨੂੰ, ਸਲੇਮਾ ਮੜਿਆਲਾ 2 ਪਿੰਡ ਸੀ। ਨਸ਼ਹਿਰੇ ਹਾਂ ਬਜ਼ੁਰਗੋ ਹਾਂਜੀ ਰੌਲੀ ਰੋਡ ਵੀ ਹੈ ਰੌਲੀ ਸਾਡੇ। ਰੋਡ ਆ ਗਿਆ ਜੀ, ਰੌਲੀ ਰੋਡ ਆ ਗਿਆ ਇਹ ਬਜ਼ੁਰਗੋ। ਮੋਰੇ ਜਾ ਕੇ ਮੜਿਆਲੇ ਹਾਂਜੀ। ਨਾਲ ਸਲੇਮਾ, ਸੋਲਜਗੀਰ, ਹਾਂ ਤਲਵੰਡੀ, ਟੁੱਟਾਂ ਮੋਰੇ। ਠੀਕ ਆ ਜੀ। ਚੱਲ ਨਹੀਂ ਚੱਲ ਆਹ ਤੁਸੀਂ ਦੇਖ ਸਕਦੇ ਆ ਬਜ਼ੁਰਗੋ, ਜਿੱਥੋਂ ਵੀਡੀਓ ਸ਼ੁਰੂ ਕੀਤੀ ਸੀ ਸ਼ਾਹਪੁਰ ਪਿੰਡ ਮਹਿਤਪੁਰ ਦੀ ਨਗਰ ਪੰਚਾਇਤ ਇੱਥੇ ਆਈ। ਹਾਂਜੀ ਮੜਿਆਲਾ ਜੀ ਪਿੰਡ ਸੀ ਵੱਡਾ ਸਾਰਾ। ਤੁਸੀਂ ਅੱਡੇ ਤੋਂ ਐ ਨੂੰ ਆਓ ਨਾ ਸ਼ਹਿਰ ਵਾਲ ਨੂੰ। ਇਹ ਆ ਜੀ ਮਸਜਿਦ 1947 ਹਾਂਜੀ। ਤੋਂ ਹਾਂਜੀ ਪਹਿਲਾਂ ਦੀ ਜੋ ਬਣੀ ਹੋਈ ਆ। ਪਿੰਡ ਹਾਂਜੀ ਕੋਟ ਬਾਦਲ ਖਾਂ ਹਾਲੇ ਵੀ ਚੰਗੀ ਹਾਲਤ ਦੇ ਅੱਛਾ ਵਿੱਚ ਜੀ। ਮੌਜੂਦ ਆ। ਹੁਣ ਇੱਥੇ ਬੱਚਿਆਂ ਜੀ, ਦਾ ਜੀ। ਆਂਗਣਵਾੜੀ ਸਕੂਲ ਆ ਜਿਹੜਾ ਖੁੱਲ ਚੁੱਕਾ ਵਾ। ਆਹ ਇੱਟ ਦੀ ਪੁਰਾਣੀ ਬਣੀ ਹੋਈ 3 ਗੌਮਟਾਂ ਵਾਲੀ ਜੀ। ਬਹੁਤ ਖੂਬਸੂਰਤ ਮਸਜਿਦ ਆ। ਇਸ ਪਿੰਡ ਦੇ ਵਿੱਚ ਤਕਰੀਬਨ ਜ਼ਿਆਦਾ ਆਬਾਦੀ ਮੁਸਲਮਾਨ ਦੀ ਸੀ, ਜੋ ਕਿ ਮਾਈਗ੍ਰੇਟ ਕਰਕੇ ਹਾਂਜੀ, 47 ਸਿੱਖ ਵੇਲੇ ਹੈ ਨਹੀਂ ਸੀ ਪਾਕਿਸਤਾਨ ਇੱਥੇ। ਚਲੇ ਗਏ। ਜੱਟ ਹੈ ਨਹੀਂ ਸੀਗੇ। ਹਜੇ ਵੀ ਪੂਰੇ ਪਿੰਡ ਦੇ ਵਿੱਚ ਬਹੁਤ ਸਾਰੇ ਪੁਰਾਣੇ ਜੀ, ਮਕਾਨ ਨੇ ਜੀ। ਜੋ ਚੰਗੀ ਹਾਲਤ ਵਿੱਚ ਮੌਜੂਦ ਨੇ, ਔਰ ਇੱਥੋਂ ਦੇ ਜੀ। ਹਿੰਦੂ ਸਿੱਖ ਭਾਈਚਾਰੇ ਦੇ ਜੀ ਲੋਕ ਉਸ ਵਿੱਚ ਰਹਿ ਰਹੇ ਨੇ। ਇਹ ਹਾਂਜੀ ਸੀ ਉਹ ਮਸਜਿਦ। ਮਹਿਤਪੁਰ ਤੋਂ ਕੋਟ ਨੂੰ ਸੜਕ ਬਣ ਗਈ ਆ। ਰਾਜ ਪਿੰਡ ਰਜਪੂਤਾਂ ਦਾ ਹੁੰਦਾ ਸੀ ਬੜਾ ਤਗੜੀ। ਮਹਿਤਪੁਰ ਦਾ ਨਹੀਂ ਦਿਖਾਉਂਦਾ। ਹਾਂਜੀ ਅਸਲਾਮ ਵਾਲੇਕੁਮ ਭਾਈਜਾਨ ਜੀ। ਆਪਾਂ ਨੂੰ ਕਿਸੇ ਬਜ਼ੁਰਗ ਦੀ ਆਈ ਸੀ ਵੀਡੀਓ ਆਪਣੇ, ਜੋ ਕਿ ਆਪਣੇ ਮਹਿਤਪੁਰ ਦੇ ਵਾਸੀ ਸੀਗੇ, ਤੇ ਉਹਨਾਂ ਨੇ ਆਪਾਂ ਨੂੰ ਕਿਹਾ ਸੀ ਕਿ ਅਸੀਂ 47 ਤੋਂ ਪਹਿਲਾਂ ਜਾਣੀ ਕਿ ਮਹਿਤਪੁਰ ਦੇ ਵਾਸੀ ਸੀ, ਤੇ ਉਹਨਾਂ ਨੇ ਕੁਝ ਬਜ਼ੁਰਗਾਂ ਦਾ ਨਾਮ ਦੱਸਿਆ ਸੀ, ਆਪਣੇ ਏਰੀਏ ਦਾ ਦੱਸਿਆ ਸੀਗਾ। ਤੇ ਉਹਨਾਂ ਵਿੱਚੋਂ ਕੋਈ ਸਾਨੂੰ ਜਾਣਕਾਰੀ ਜਿੱਦਾਂ ਮਿਲੀ ਆ, ਜਿੱਦਾਂ ਕਿ ਆ ਮਹਿੰਗਾ ਸਿੰਘ ਦਾ ਘਰ ਸੀਗਾ ਜੀ, ਠੀਕ ਹੈ ਜੀ। ਤੇ ਆ ਆਪਣਾ ਜਿਸ ਹਿਸਾਬ ਨਾਲ ਉਹਨਾਂ ਨੇ ਮਹੱਲਾ ਦੱਸਿਆ ਸੀਗਾ, ਸਾਰਾ ਉਹੀ ਮਹੱਲਾ ਜੀ। ਆ ਪਿੱਪਲ ਆ ਜੀ ਉਹ ਵਾਲਾ ਜਿਹੜਾ ਦੱਸ ਰਹੇ ਸੀਗੇ, ਠੀਕ ਹੈ ਜੀ। ਆਹ ਲਾਗੇ ਲਾਗੇ ਆਪਣੇ ਸਾਰੇ ਘਰ ਸੀਗੇ ਉਹਨਾਂ ਦੇ। ਬਾਕੀ ਹੁਣ ਪੱਕਾ ਵੀ ਸਾਨੂੰ ਨਹੀਂ ਪਤਾ ਕਿ ਕਿਹੜਾ ਘਰ ਸੀਗਾ, ਕਿੱਦਾਂ ਸੀ। ਬਾਕੀ ਫਿਰ ਵੀ ਸਾਡਾ ਅੰਦਾਜ਼ਾ ਜਿਹੜਾ ਪੁੱਛ ਕੇ ਅਸੀਂ ਬਜ਼ੁਰਗਾਂ ਤੋਂ ਆਏ ਇੱਥੇ। ਮੈਂ ਇੱਕ ਘਰ ਦੇਖਦਾ ਲੰਬੜਦਾਰ ਦਾ, ਉਹ ਸਾਹਮਣੇ ਲੰਬੜਦਾਰ ਸੀਗਾ ਜੀ, ਉਹਦਾ ਘਰ ਹੈ ਜੀ ਸਰਦੂਲ ਦਾ। ਇਧਰਲੇ ਬੰਨੇ ਗਾਂ ਗਲੀ ਚ ਗਾਂ ਗਾਂ ਚੱਲਾ ਚੱਲੀਏ। ਇੱਥੇ ਆਇਆ ਮੋਟਰਸਾਈਕਲ ਤੇਰਾ ਕਿਹੜਾ ਡਿਆ ਚੱਲਾ। ਆਹ ਦੇਖੋ ਜੀ, ਕਾਫੀ ਪੁਰਾਣੇ ਘਰ ਹੈਗੇ ਆ। ਪਿੱਪਲ ਕਾਫੀ ਪੁਰਾਣਾ, ਅੱਜ ਤੋਂ ਕੋਈ 100-150 ਸਾਲ ਪੁਰਾਣਾ। ਸ਼ਾਇਦ ਬਜ਼ੁਰਗ ਦੀ ਪਛਾਣ ਚ ਆਈ ਜਾਵੇ। ਮਹੱਲਾ ਤਾਂ ਇਹਦਾ ਹੀ ਆ ਬਜ਼ੁਰਗ। ਮਹੱਲਾ ਇਹਨਾਂ ਦਾ ਹੀ ਆ ਜੀ, ਇਹ ਜਿਹੜਾ ਦੱਸਿਆ ਸੀ ਇਹਨਾਂ ਨੇ। ਉਹ ਆਇਆ ਤੈਨੂੰ ਗੁਰੇ ਦੇ ਘਰੇ ਤੇ ਯਾਰ ਨਾਲ ਚੱਲੀਏ। ਆ ਬੰਦ ਕਰਦੇ ਪਾ, ਉੱਥੇ ਜਾ ਕੇ ਬਣਾ ਲਈ। ਆ ਆਪਣੇ ਚੰਚਲ ਸਿੰਘ ਦਾ ਘਰ ਹੈ ਜੀ, ਜਿੱਦਾਂ ਨਾਲ ਆਏ ਸੀ ਬਜ਼ੁਰਗ।
ਇਹ ਉਹਨਾਂ ਦਾ ਘਰ ਆ ਜੀ ਆਪਣਾ। ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਜੀ ਉਹ ਮਹਿੰਗਾ ਸਿੰਘ ਦਾ ਘਰ ਸੀਗਾ ਜੀ। ਆਹ ਮਹੱਲਾ ਸੀ ਬਜ਼ੁਰਗਾਂ ਦਾ ਸਾਰਾ। ਮਹਿੰਗਾ ਸਿੰਘ ਦਾ ਘਰ ਸਾਰੇ ਦਿਖਾਤੇ ਤੁਹਾਨੂੰ ਆਪਾਂ। ਮਤਲਬ ਦਾ ਹਾਈ ਸੀ ਆ ਉਹ ਇਹਦੀ ਮੇਰੀ ਨਾ ਬਣਾਈ ਭਰਾ। ਆਹ ਬਜ਼ੁਰਗ ਨੂੰ ਤੁਸੀਂ ਜਾਣਦੇ ਹੋਣੇ ਆ, ਗਿੰਦਰ ਸਿਆਂ। ਕਾਫੀ ਦੇਰ ਤੋਂ ਇੱਥੇ ਰਹਿ ਰਹੇ ਆ। ਕੀ ਨਾਂ ਸੀ ਇਹਨਾਂ ਦੇ ਬਜ਼ੁਰਗ ਦਾ? ਹਜ਼ਾਰਾ ਸਿੰਘ। ਉਹਨਾਂ ਦੇ ਇਹ ਮਤਲਬ ਗਾਂ ਸਪੁੱਤਰ ਆ ਜੀ। ਇਹ ਮੈਂ 10 ਸਾਲ ਦਾ ਸੀ ਉਦੋਂ। ਇਹ 10 ਸਾਲ ਦੇ ਸੀ ਜਦੋਂ ਮਤਲਬ ਇੱਥੋਂ ਗਏ ਆ। ਹਿੰਦੁਸਤਾਨ ਪਾਕਿਸਤਾਨ ਇੰਦਰ ਦਾ ਘਰ ਕਿਹੜਾ ਸੀ? ਇੰਦਰ ਉਹ ਆ ਦੱਸ ਆਹ ਜਿਹੜਾ ਕਾਲੇ ਗੇਟ ਵਾਲਾ? ਹਾਂ ਆ ਹੈਗਾ ਆ ਅਮਰੂ ਜੀਣਾ। ਅਮਰੂ ਜੀਣਾ। ਇਹ ਅਮਰੂ ਜੀਣਾ ਦਾ ਘਰ ਸੀਗਾ ਜੀ। ਆ ਹੈਗਾ ਭਾਨਾ ਹੁੰਦਾ ਆ ਜਿਹੜਾ ਸਮੂਹ ਆ ਉਹ ਇੰਦਰ ਦਾ ਕਿਹੜਾ ਜੀ? ਆ ਆਹ ਬਣਾ ਦੇ। ਇਹ ਸੋਹਣ ਦਾ ਘਰ ਹੈ ਜੀ। ਆ ਇੰਦਰ ਦਾ ਕਿਹੜਾ? ਅੱਛਾ, ਇਹ ਪੁਰਾਣੇ ਆ ਨਾ, ਬਣੇ ਹੋਏ ਕਾਫੀ। ਆਹੋ ਤਾਂ ਇੱਕ ਹੋਇਆ ਮਹਾਰਾਜ ਜੀ ਕੀ ਹਾਲ ਆ? ਮੈਂ ਆਪਣੇ ਇੰਦਰ ਸਿੰਘ ਦਾ ਘਰ ਸੀਗਾ ਜੀ। ਵੈਸ ਵੀ ਆ ਜਾ ਆ ਜਾ ਆ ਜਾ। ਇਹ ਸਾਰਾ ਮਹੱਲਾ ਇਹਨਾਂ ਦਾ ਹੈ ਜੀ। ਗੱਲ ਤਾਂ ਸੁਣ। ਉਹ ਕਿਹੜਾ ਆ ਦੱਸਿਆ ਸੀਗਾ? ਇਹ ਆਪਣੇ ਸੋਹਣ ਸਿੰਘ ਦਾ ਘਰ ਸੀਗਾ ਜੀ। ਸ਼ਾਇਦ ਕੁਛ ਇਹਨਾਂ ਦੀ ਪਛਾਣ ਚ ਆਈ ਜਾਵੇ। ਮੋਟਰਸਾਈਕਲ ਕਰ ਲਓ ਯਾਰ। ਮੋਟਰਸਾਈਕਲ ਲਿਆਣੇ ਮੋਟਰਸਾਈਕਲ ਆਪਦੇ ਦਾ ਹੈਗਾ। ਇਹ ਮੋਟਰਸਾਈਕਲ ਦੁਕਾਨੇ ਖੜਾ ਨਹੀਂ ਤਾਂ ਮੈਂ ਲਿਆਣਾ ਸੀ। ਬੁਲਟ ਦਾ ਹੈਗਾ। ਬੁਲਟ ਬੇੜਨਾ ਢੰਗ ਦੇ ਭਰਾਵਾ ਪੈਣੇ ਆ, ਗੁਆਰੇ ਪੈਣੇ ਆ। ਤਾਜ ਮਹਿਲ ਤੇਰੀ ਇਹ ਪੁਰਾਣਾ ਤਾਜ ਮਹਿਲ ਹੈ। ਇਹ ਸ਼ਾਹਜਹਾਨ ਨਵਾਜ਼ ਨੇ ਬਣਾਇਆ ਸੀ। ਆ ਸਾਡੇ ਸੂਟ ਭਰਾਵਾ ਇਹਨੇ ਬਣਾਇਆ ਸੀ। ਉਹ ਮੈਕਸਰ ਭਰਾ ਨੇ ਇੱਥੇ ਦਿੱਤੀ ਵੀ ਸੀ ਕਿ ਸਲਾਹ ਕਿ ਇਦਾਂ ਇਦਾਂ ਬਣਾਵੋ। ਹਾਂ ਇਹਦਾ ਕਾਂਦਾ ਨਾ ਆਤੀ ਤਾਂ ਦੇਖ। ਓਏ ਮੈਂ ਤਾਂ ਕਹਦਾ ਮੈਂ ਬੋਲਿਆ ਅੰਦਰ ਹੀ ਆਪਾਂ ਇੱਧਰ ਚੱਲਦਾ। ਚੱਲ ਆ ਭਾਈ। ਚੱਲ ਆਗੂ ਤੈਨੂੰ ਮਾਰਿਆ ਕਰੇ ਆਪਾਂ ਜਦੋਂ ਕੱਜੇ ਕੋਲ ਰੱਖਣੀ ਹੁੰਦੀ ਚੱਕਣੀ। ਓਏ ਤੈਨੂੰ ਇਹਨੇ ਫੋਟੋ ਖਿੱਚੀ ਇੱਕ। ਬਸ ਅਸਤੁੱਲਾ ਖਾਨ ਤੇ ਦੂਏ ਦੀ ਹੈ ਸਰਦਾਰ ਖਾਨ ਜੀ। ਇਹ ਜੀ ਆਪਣੇ ਅਸਤੁੱਲਾ ਖਾਂ ਤੇ ਸਰਦਾਰ ਖਾਂ ਜੀ, ਜਿਹੜੇ ਕਚਹਿਰੀਆਂ ਲਾਉਂਦੇ ਹੁੰਦੇ ਸੀ ਨਾ, ਉਹਨਾਂ ਦੀ ਆ ਜੀ ਹਵੇਲੀ। ਕਚਹਿਰੀ ਲਾਉਂਦਾ ਸੀ, ਫੈਸਲੇ ਕਰਦਾ ਜੀ। ਜਿਹੜੇ ਕਚਹਿਰੀ ਵਗੈਰਾ ਲਾਉਂਦੇ ਸੀ, ਫੈਸਲੇ ਕਰਦੇ ਸੀ। ਆਹ ਆ ਜੀ ਉਹਨਾਂ ਦਾ ਅਸਤੁੱਲਾ ਖਾਂ। ਅਸਤੁੱਲਾ ਖਾਨ ਕੁਛ ਤਾਂ ਇਮਾਰਤਾਂ ਹੈਗੀਆਂ ਪੁਰਾਣੇ ਟਾਈਮ ਦੀਆਂ ਕੰਧਾਂ ਬਣੀਆਂ ਹੋਈਆਂ ਜੀ। ਬਾਕੀ ਨਕਸ਼ਾ ਸਾਰਾ ਚੇਂਜ ਹੋ ਚੁੱਕਿਆ। ਫਿਰ ਵੀ ਇਹ ਫੈਸਲੇ ਆਪਣੇ ਲਈ ਕੋਸ਼ਿਸ਼ ਕਰ ਰਹੇ ਹਾਂ ਅਸੀਂ, ਕੁਛ ਨਾ ਕੁਛ ਸਾਨੂੰ ਪਤਾ ਲੱਗ ਜਾਏ। ਠੀਕ ਹੈ ਜੀ। ਅਸਤੁੱਲਾ ਖਾਂ ਸੀਗਾ ਜੀ, ਇੱਥੇ ਰਹਿੰਦੇ ਪਹਿਲਾਂ ਪਠਾਨ। ਠੀਕ ਹੈ ਜੀ। ਆਹ ਸੀਗੇ ਜੀ ਆਪਣੇ ਮੁਹੰਮਦ ਸੈਨ ਲੰਬਰਦਾਰ, ਜਿਹੜੇ ਲੰਬਰਦਾਰ, ਉਹਨਾਂ ਦਾ ਘਰ ਸੀਗਾ ਜੀ ਪਠਾਣਾ ਦਾ। ਠੀਕ ਹੈ ਜੀ। ਇਹ ਗਲੀ ਹੈ ਜੀ ਆਪਣੇ। ਆਹ ਘਰ ਸੀਗਾ ਜੀ। ਹੁਣ ਤਾਂ ਚੇਂਜ ਹੋ ਗਿਆ ਕੁਛ ਉੱਦਾਂ, ਬਾਕੀ ਇਹ ਘਰ ਸੀਗਾ ਜੀ। ਉਹ ਵੀ ਚੌਂਕ ਜਦੋਂ ਦੀਵਾਨ ਖਾਨਾ ਸੀਗਾ ਜਿਹੜਾ ਪਠਾਨ ਦਾ ਅਸਤੁੱਲਾ ਖਾਨ ਦਾ ਫੈਸਲੇ ਕਰਦਾ, ਜਿਹੜਾ ਮੈਜਿਸਟਰ ਸੀ ਮਹਿਤਪੁਰ ਦਾ ਫੈਸਲੇ ਕਰਦਾ। ਠੀਕ ਹੈ ਜੀ। ਆਹ ਚੌਂਕ ਲੱਗਦਾ ਜੀ ਇੱਥੇ। ਸਾਰਾ ਉਹਦਾ ਹੀ ਸੀ ਜਿਹੜਾ ਮੈਜਿਸਟਰ ਦਾ ਅਸਤੁੱਲਾ। ਜੇ ਆਪਾਂ ਇਸ ਤਰਫ ਨੂੰ ਚੱਲ ਜਾਈਏ, ਗੁਰਦੁਆਰੇ ਵਾਲੀ ਸਾਈਡ ਚੱਲ ਜਾਂਦੀ ਜੀ ਆਪਣੇ, ਜਿਹੜਾ ਪੁਰਾਣਾ ਗੁਰਦੁਆਰਾ ਸਿੱਖਾਂ ਦਾ ਆਪਣੇ। ਠੀਕ ਹੈ ਜੀ। ਉਹ ਸਾਹਮਣੇ ਬਾਜ਼ਾਰ ਨੂੰ ਨਿਕਲ ਜਾਂਦੀ ਜੀ ਗਲੀ, ਮੇਨ ਰੋਡ। ਇੱਕ ਤਲਾਅ ਜੀ ਆਪਣੇ ਆਹ ਸੀਗਾ, ਜਿੱਦਾਂ ਤੁਹਾਨੂੰ ਪਤਾ ਲੱਗਾ ਕਿ ਪਹਿਲਾਂ ਪੁਰਾਣੇ ਟਾਈਮਾਂ 'ਚ ਆਹ ਤਲਾਅ ਹੁੰਦਾ ਸੀਗਾ ਜਿੱਥੇ ਵਿਸਾਖੀ ਲੱਗਦੀ ਸੀ ਸਭ ਤੋਂ ਪਹਿਲਾਂ ਜੀ। ਹੋ ਸਕਦਾ ਇਸ ਤਲਾਅ ਦੀ ਗੱਲ ਕਰਦੇ ਹੁਣ ਉਹ। ਬਾਕੀ ਇਹਦੇ ਨਾਲ ਤਾਂ ਕੋਈ ਤਲਾਅ ਨਹੀਂ ਸੀਗਾ, ਇਹੀ ਇੱਕੋ ਹੀ ਸੀਗਾ ਜੀ ਸਿੰਗਲ। ਇੱਥੇ ਹੁਣ ਜਿੱਦਾਂ ਦੁਸਹਿਰੇ ਦਾ ਹੁੰਦਾ ਆਪਣੇ ਪ੍ਰੋਗਰਾਮ, ਉਦੋਂ ਇੱਥੇ ਜਿੱਦਾਂ ਕਹਿੰਦੇ ਕਿ ਬੇੜਾ ਵਗੈਰਾ ਤਰਦਾ ਜੀ ਇੱਥੇ। ਠੀਕ ਹੈ ਜੀ। ਇਹ ਆ ਜੀ ਉਹ ਜਗ੍ਹਾ। ਹੁਣ ਬਾਕੀ ਇੱਥੇ ਆਪਣੇ ਮੁੰਡੇ ਮਿਹਨਤ ਕਰਦੇ ਜੀ, ਆਪਣੇ ਪੰਜਾਬੀ ਅਖਾੜਾ ਵਗੈਰਾ ਬਣਿਆ ਹੋਇਆ ਕਾਫੀ ਵਧੀਆ। ਅਤੇ ਸ਼ਾਮ ਨੂੰ ਸਵੇਰੇ ਸ਼ਾਮ ਮਿਹਨਤ ਕਰਦੇ ਜੀ, ਦੇਖ ਸਕਦੇ ਹੋ ਤੁਸੀਂ।
ਆ ਜੀ ਆਪਣਾ ਮੇਨ ਚੌਂਕ ਪੈ ਜਾਂਦਾ ਜੀ ਆ ਸਾਹਮਣੇ ਬਿਲਕੁਲ ਜਿੱਥੇ ਗੱਡੀ ਜਾ ਰਹੀ ਹੈ ਨਾ ਹੁਣ ਇਹ ਮੇਨ ਚੌਂਕ ਜੀ। ਇੱਥੋਂ ਸੱਜੇ ਹੱਥ ਜਾਵਾਂਗੇ ਆਪਣੇ ਮੇਨ ਰੋਡ ਪੈ ਜਾਂਦਾ ਜੀ। ਇੱਥੋਂ ਮੇਨ ਰੋਡ ਨਾਲ ਅਟੈਚ ਜਿਹੜਾ ਆਪਣਾ ਜਲੰਧਰ ਨਕੋਦਰ ਵਾਲਾ, ਉਸ ਤੋਂ ਰੋਡ ਤੇ ਚੜ੍ਹ ਕੇ ਆਪਾਂ ਸੱਜੇ ਹੋਵਾਂਗੇ ਇੱਧਰ ਨਕੋਦਰ ਪੈ ਜਾਂਦਾ ਜੀ। ਇਹ ਸਿੱਧਾ ਸਿਧਵਾਂ ਵੇਟ ਜਗਰਾਵਾਂ ਵਾਲੀ ਸਾਈਡ ਨਿਕਲ ਜਾਂਦਾ ਜੀ, ਠੀਕ ਹੈ ਜੀ। ਅਤੇ ਜਿਹੜਾ ਸਿੱਧਾ ਰੋਡ ਬਿਲਕੁਲ ਜਾਵਾਂਗੇ ਸਿੱਧੇ ਇਹ ਸ਼ਾਦੀ ਖਾਂ ਮਹੱਲੇ ਨਿਕਲ ਜਾਂਦਾ ਜੀ। ਇੱਧਰ ਬਾਹਰ ਇਹ ਸਮੈਲਪੁਰ ਮੈਸਮਪੁਰ ਇੱਧਰ ਨਿਕਲ ਜਾਂਦਾ ਜੀ, ਖੱਬੇ ਹੱਥ ਜਾਵਾਂਗੇ ਤਾਂ ਇਹ ਰੋਡ ਆ ਜੀ ਆਪਣੇ, ਠੀਕ ਹੈ ਜੀ। ਸੀਗਾ ਆਪਣੇ ਪੁਰਾਣਾ ਗੁਰਦੁਆਰਾ ਜਿਹਦੀ ਗੱਲ ਕਰ ਰਹੇ ਸੀਗੇ, ਠੀਕ ਹੈ ਜੀ, ਆਪਣੇ ਸਿੱਖਾਂ ਦਾ ਇਹ ਗੁਰਦੁਆਰਾ ਸੀਗਾ ਜੀ। ਉਹਦੀ ਬਣਾ ਲਾ ਤੋਗਾ ਦੁਕਾਨਾਂ ਢਹਿ ਗਈਆਂ ਤੇ ਪਿੰਡਾਂ ਮੰਡੀਆਂ ਦੀਆਂ ਖੂਹਾਂ ਦੀਆਂ ਲੋਹਾਰ ਬਣਾਉਂਦੇ ਤੇ ਕਰਤਾਰ ਸਿੰਘ ਬਣ ਕੇ ਚੱਲਦੇ ਨੇ। ਪਤਾ ਸਾਰੇ ਮੁਸਲਮਾਨਾਂ ਨੂੰ ਉਹਦਾ ਨਾਮ ਅਬਦੁੱਲਾ ਖਾਨ ਨੂੰ ਪਤਾ, ਕਿਸ਼ਨ ਸਿੰਘ ਤੋਂ ਉਹਦਾ ਨਾਂ ਲੈਣਾ ਹੈ, ਬਸੰਤ ਸਿੰਘ ਦਾ। ਉਹ ਢਾਤੀਆਂ ਤੋਂ ਕਿਤੇ ਦੁਕਾਨਾਂ ਹੀ ਪਿੰਡਾਂ ਬਣਦੀਆਂ ਖੂਹਾਂ ਦੀਆਂ ਢਾਤੀਆਂ ਇਹ ਲੋਹਾਰਾਂ ਦੀਆਂ ਜੀ, ਜਦੋਂ ਕਿਸ਼ਨ ਸਿੰਘ ਲੋਹਾਰ ਤੇ ਕਰਤਾਰ ਸਿੰਘ ਇੱਥੇ ਤੋਂ ਖੂਹਾਂ ਦੀਆਂ ਪਿੰਡਾਂ ਬਣਦੀਆਂ। ਇੱਥੇ ਆਪਣੀਆਂ ਦੁਕਾਨਾਂ ਸੀਗੀਆਂ ਜੀ। ਕੀ ਨਾਂ ਸੀਗਾ? ਕਿਸ਼ਨ ਸਿੰਘ ਤੇ ਕਰਤਾਰ ਸਿੰਘ। ਕਿਸ਼ਨ ਸਿੰਘ ਤੇ ਕਰਤਾਰ ਸਿੰਘ ਲੋਹਾਰ ਸੀਗਾ ਜੀ, ਜਿਹੜੇ ਖੂਹਾਂ ਦੀਆਂ ਟੈਂਡਾਂ ਬਣਾਉਂਦੇ ਸੀਗੇ। ਆਹ ਦੁਕਾਨਾਂ ਸੀ ਥੋੜ੍ਹੇ ਦਿਨ ਪਹਿਲਾਂ ਢਾਈਆਂ ਜੀ। ਮਲਵੰਤ ਸਿੰਘ ਲੋਹਾਰ ਉਹਨਾਂ ਦੀਆਂ ਦੁਕਾਨਾਂ, ਇਹ ਉਹਨਾਂ ਦੀਆਂ ਦੁਕਾਨਾਂ ਸੀ ਸਾਰੀਆਂ ਜੀ। ਪਿੰਡਾਂ ਬਣਦੀਆਂ ਇੱਥੇ ਅਤੇ ਹੁਣ ਤਾਂ ਟਹਿ ਚੁੱਕੀਆਂ, ਕੁਛ ਢਾਈਆਂ ਤੋਂ 100 ਸਾਲ ਹੋ ਗਿਆ ਸੀ ਬਣੀਆਂ। ਕੁਛ ਹੈਗੀਆਂ ਬਿਲਡਿੰਗਾਂ ਜਿੱਦਾਂ ਪੁਰਾਣੀਆਂ ਹੈਗੀਆਂ, ਬਾਕੀ ਸਾਰੀਆਂ ਚੇਂਜ ਹੋ ਚੁੱਕੀਆਂ। ਇਹ ਦੁਕਾਨਾਂ ਸੀਗੀਆਂ ਜੀ। ਆਪਣੇ ਗੁਰਦੁਆਰੇ ਵਾਲਾ ਰਸਤਾ ਜੀ, ਆ ਗੁਰਦੁਆਰਾ ਸੀਗਾ ਪੁਰਾਣਾ ਜਿਹੜਾ ਸਿੱਖਾਂ ਦਾ। ਨਾਲ ਹੀ ਉਹਦੀ ਇੱਕ ਮਸੀਤ ਤੁਹਾਨੂੰ ਵੀ ਦਿਖਾਉਂਦੇ ਆਪਾਂ। ਮਸੀਤ ਤੋਂ ਰਾਮ ਸਿੰਘ ਵਾਲੀ ਆ ਗੁਰਦੁਆਰੇ ਵਾਲੀ ਯਾਰ ਮਗਰ ਤੇ ਵਿੱਚ ਗਲੀ ਤੇ ਗੁਰਦੁਆਰਾ ਬਣਾਤਾ ਇੱਥੇ ਇਹਨਾਂ ਨੇ। ਉਹ ਰਾਮ ਸਿੰਘ ਦਾ ਜਿਹੜਾ ਘਰ ਉਹ ਮਸੀਤ ਹੀ, ਇਹ ਮਸੀਤ ਨਹੀਂ, ਇਹ ਤਾਂ ਪੀਰਾਂ ਦੀ ਜਗ੍ਹਾ ਮਸੀਤ। ਹਾਂਜੀ ਆਪਾਂ ਆਏ ਆ ਜੀ ਹੁਣ ਇੱਥੇ, ਜਦੋਂ ਬਾਬਾ ਜੀ ਨੇ ਗੱਲ ਕੀਤੀ ਸੀਗੀ, ਬਾਬਾ ਆਪਣੇ ਮਾਲੋ ਮੱਠ ਜੀ ਆਇਆ ਜੀ ਉਹ ਜਗ੍ਹਾ ਜਿੱਥੇ ਵਿਸਾਖੀ ਦਾ ਮੇਲਾ ਲੱਗਦਾ ਸੀ ਆਪਣੇ। ਹੁਣ ਵੀ ਇਸ ਟਾਈਮ ਵੀ ਲੱਗ ਰਿਹਾ ਜੀ, ਬਹੁਤ ਭਾਰੀ ਮੇਲਾ ਲੱਗਦਾ ਜੀ 13 ਅਪ੍ਰੈਲ ਵਾਲੇ ਦਿਨ। ਅਤੇ ਤੁਸੀਂ ਦੇਖ ਰਹੇ ਹੋ ਉਹੀ ਜੀ ਜਗ੍ਹਾ ਹੈ ਜੀ, ਸਾਹਮਣੇ ਜਗ੍ਹਾ ਬਿਲਕੁਲ। ਇਸ ਤੋਂ ਬੈਕ ਸਾਈਡ 'ਤੇ ਤਲਾਅ ਜੀ, ਇੱਧਰ ਲੰਗਰ ਹਾਲ ਬਣਿਆ ਜੀ ਆਪਣਾ, ਠੀਕ ਹੈ ਜੀ। ਇੱਥੇ ਜੋ ਵੀ ਆਪਣੀਆਂ ਦੁਕਾਨਾਂ ਵਗੈਰਾ ਇੱਥੇ ਲੱਗਦੀਆਂ ਸਾਈਡ 'ਤੇ, ਹੁਣ ਤਾਂ ਕਾਫੀ ਪੱਕਾ ਬਣ ਚੁੱਕਿਆ। ਉਸ ਟਾਈਮ ਦਾ ਆਪਾਂ ਕਹਿ ਨਹੀਂ ਸਕਦੇ ਕਿਸ ਤਰ੍ਹਾਂ ਦਾ ਮਾਹੌਲ ਸੀ, ਕਿਸ ਤਰ੍ਹਾਂ ਦੇ ਹਾਲਾਤ ਸੀਗੇ ਇੱਥੇ। ਤੁਹਾਨੂੰ ਅੱਗੇ ਤਲਾਅ ਵਗੈਰਾ ਦਿਖਾ ਦਿੰਦੇ ਸਾਰਾ ਅੰਦਰੋਂ ਜਗ੍ਹਾ ਵਗੈਰਾ। ਆਇਆ ਜੀ ਉਹ ਜਗ੍ਹਾ ਜਿੱਦਾਂ ਤੁਸੀਂ ਗੱਲ ਕਰ ਰਹੇ ਸੀਗੇ, ਉਸ ਹਿਸਾਬ ਨਾਲ ਸਾਰਾ। ਬਾਕੀ ਤੁਹਾਨੂੰ ਤਲਾਅ ਵੀ ਦਿਖਾ ਦਿੰਦੇ ਜੀ ਆਪਾਂ। ਆਹ ਜੀ ਤਲਾਅ ਜਿਹਦੀ ਗੱਲ ਕਰ ਰਹੇ ਸੀਗੇ ਉਹ, ਠੀਕ ਹੈ ਜੀ। ਇਹ ਆਪਣੇ ਜਿਹੜੇ ਹੁੰਦੇ ਸੀ ਜੈਂਟਸ ਆਪਣੇ, ਉਹ ਇਸ ਸਾਈਡ ਸੀਗੇ ਜੀ। ਇਹ ਸਾਰਾ ਤਲਾਅ ਬਣਿਆ ਹੋਇਆ ਜੀ, ਹੁਣ ਤਾਂ ਕਾਫੀ ਪੱਕਾ ਹੋ ਗਿਆ। ਅਤੇ ਦੂਸਰੀ ਸਾਈਡ ਦੀ ਗੱਲ ਕਰਦੇ ਜੀ, ਜਿਹੜੇ ਕਹਿੰਦੇ ਸੀ ਕੰਧ ਕੀਤੀ ਹੋਈ ਹੈ ਸਾਈਡ 'ਤੇ, ਲੇਡੀਜ਼ ਵਗੈਰਾ ਲਈ ਬਣਿਆ ਸੀ। ਆਹ ਜੀ ਸਾਹਮਣੇ ਆਹ ਕੰਧ ਹੈ ਜੀ ਉਹ ਸੈਂਟਰ ਦੀ, ਅਤੇ ਦੂਸਰੀ ਸਾਈਡ ਲੇਡੀਜ਼ ਵਾਸਤੇ ਬਣਿਆ ਹੋਇਆ ਜੀ। ਉੱਪਰ ਛੱਤ ਹੈ ਨਹੀਂ ਜੀ ਬਿਲਕੁਲ, ਠੀਕ ਹੈ ਜੀ। ਉਹੀ ਏਰੀਆ ਜੀ ਸਾਰਾ ਆਪਣਾ। ਇਸ ਤਲਾਅ ਦੀ ਗੱਲ ਕੀਤੀ ਸੀ। ਆਪਣੀ ਜਗ੍ਹਾ ਜੀ ਮਾਲੋ ਮੱਠ ਦੀ। ਪਹਿਲੇ ਦੱਸਦੇ ਕਹਿੰਦੇ ਕਾਫੀ ਡੂੰਘਾ ਹੁੰਦਾ ਸੀ, ਇਹ ਕੱਚਾ ਵੀ ਹੁੰਦਾ ਥੱਲਿਓਂ। ਹੁਣ ਤਾਂ ਕਾਫੀ ਜਾਣੀ ਕਿ ਨੋਰਮਲ ਕਰ ਦਿੱਤਾ ਗਿਆ ਇਹਨੂੰ। ਆਹ ਜਗ੍ਹਾ ਜੀ ਮਾਲੋ ਮੱਠ ਦੀ, ਇੱਥੇ ਵਿਸਾਖੀ ਦਾ ਮੇਲਾ ਲੱਗਦਾ ਜੀ 13 ਅਪ੍ਰੈਲ ਵਾਲੇ ਦਿਨ। ਕਾਫੀ ਰਸ਼ ਹੁੰਦਾ ਇੱਥੇ ਹੁਣ ਵੀ, ਕਾਫੀ ਦੂਰੋਂ ਦੂਰੋਂ ਲੋਕੀ ਆਉਂਦੇ ਦੇਖਣ। ਅੱਛਾ ਜੀ ਬਜ਼ੁਰਗੋ, ਵੀਡੀਓ ਤੁਹਾਨੂੰ ਵਿਖਾਈ ਪਿੰਡ ਦੀ, ਹਾਂਜੀ। ਕੀ ਕੁਛ ਤੁਸੀਂ ਵੇਖਿਆ ਉਹਦੇ ਵਿੱਚ ਦੱਸੋ ਥੋੜਾ ਜਿਹਾ।
ਇਹੋ ਹੀ ਦੇਖਿਆ ਵਾ ਗੁਰਦੁਆਰਾ ਦਿਸਿਆ ਵਾ, ਹਾਂਜੀ। ਰੌਲੀ ਰੋਡ ਦੇਖਿਆ, ਮੜਿਆਲੇ ਦਾ ਰੋਡ ਦੇਖਿਆ ਵਾ, ਅੱਛਾ। ਚਲੇਮਾ ਮੜਿਆਲਾ 2 ਪਿੰਡ ਸੀ। ਤੇ ਸਕੂਲ ਵੀ ਵੇਖਿਆ? ਹਾਂ ਸਕੂਲ ਵੀ ਦੇਖਿਆ, ਉਦੋਂ ਤਾਂ ਛੋਟਾ ਜਿਹਾ ਹੀ ਸੀਗਾ, ਹਾਂਜੀ ਪਤਾ ਨਹੀਂ ਪੰਜਾਂ ਦਾ ਹੀ ਸੀ ਉਦੋਂ ਤਾਂ। ਹਾਂਜੀ ਹੁਣ ਕੋ ਵੱਡਾ ਹੋ ਗਿਆ ਹੋਊਗਾ। ਸਹੀ। ਆ ਉਸੇ ਮਹੱਲੇ ਦੇ ਆ ਅਰਸ਼ਦੂਨੀ ਅੱਛਾ ਸ਼ਾਹਪੁਰੇ ਦੇ। ਅੱਛਾ ਸ਼ਾਹਪੁਰੇ ਦੇ। ਹਾਂਜੀ ਉੱਥੇ ਦੇ ਉਹਦੇ ਉੱਤੇ। ਇਹ ਜਿਹੜੇ ਮੁੰਡਿਆਂ ਨੇ ਤੁਹਾਨੂੰ ਵੀਡੀਓ ਬਣਾ ਕੇ ਭੇਜੀ, ਇਹਨਾਂ ਵਾਸਤੇ ਕੀ ਸੁਣਾ ਦੇਵੋਗੇ? ਉਹਨਾਂ ਨੇ ਤੁਹਾਡੀ ਵੀਡੀਓ ਵੇਖ ਕੇ ਇਹ ਵੀਡੀਓ ਬਣਾ ਕੇ ਭੇਜੀ ਜਿਹੜੀ ਤੁਸੀਂ ਉਹਨਾਂ ਨੂੰ ਹਾਂਜੀ ਵੀ ਮੈਂ ਤੁਹਾਡਾ ਆਸਾਨਮੰਦ ਦਾ ਸ਼ੁਕਰੀਆ ਅਦਾ ਕਰਦਾ ਵੀ ਤੁਸੀਂ ਸਾਨੂੰ ਆਪਣਾ ਪਿੰਡ ਦਿਖਾਇਆ। ਅੱਛਾ। ਹੋਰ ਕੀ ਕਹਿ ਸਕਦੇ। ਉਹਨਾਂ ਨੇ ਵੀ ਉਹ ਕਹਿੰਦੇ ਜੀ ਸਾਡੇ ਜਿਵੇਂ ਬਜ਼ੁਰਗਾਂ ਨੇ ਦੱਸਿਆ ਨਾ ਉਵੇਂ ਹੀ ਹਰ ਚੀਜ਼ ਠੀਕ ਆ। ਕਾਇਮ ਹੈ। ਨਾਲੇ ਸਾਡੇ ਤਾਂ ਮਕਾਨ ਹਲੇ ਨਵੇਂ ਹੀ ਬਣੇ ਸੀ। ਉਹ ਕਹਿੰਦੇ ਨੇ ਮੁਸਲਮਾਨਾਂ ਦੇ ਮਕਾਨ ਹੈਗੇ ਨੇ ਹਲੇ ਵੀ ਉੱਥੇ। ਹਾਂਜੀ ਉਹਨਾਂ ਨੂੰ ਦੱਸ ਦਿਓ ਵੀ ਜਿੱਥੇ ਪਠਾਣਾ ਦੇ ਘਰ ਸੀ 5-4, ਅੱਛਾ ਇੱਕ ਜ਼ੁਲਫਕਾਰ ਸੀ, ਨਿੱਕੂ ਲਿਕੜ ਸੀ, ਅੱਛਾ ਵਲੀਉੱਲਾ ਸੀ, ਇੱਕ ਗੁਲਾਮ ਮਸੂਲ ਸੀ, ਹੂੰ ਇੱਕ ਇਹ ਸਾਡਾ ਘਰ ਸੀ, ਅੱਛਾ। ਤੇ ਸਭ ਤੋਂ ਅੱਗੇ ਅਸੀਂ ਸੀ। ਇਹ ਮਹੱਲਾ ਕਿਹੜਾ ਵੱਜਦਾ ਸੀ? ਇਹਨੂੰ ਬਾਕੜੀ ਬਸਤੀ ਬਾਕੜਾ ਕਹਿੰਦੇ ਸੀ। ਬਸਤੀ ਸਾਡੀ ਬਾਕੜਾ। ਗੋਤ ਹੈ ਕਿ ਬਾਕੜ ਅੱਛਾ। ਬਸਤੀ ਬਾਕੜਾ ਕਹਿੰਦੇ ਸੀ, ਪਠਾਣਾ ਦੇ ਉਹਦੇ ਰਾਜ ਸੀ। ਜੋ ਹੁਣ ਤੇ ਭਾਈ ਜਦੋਂ ਉੱਜੜ ਕੇ ਆ ਗਿਆ ਫਿਰ ਰਾਜ ਉਹਨਾਂ ਦਾ। ਚਲੋ ਜੀ। ਫਿਰ ਇੰਦਰ ਸਿਆਂ ਡਰਾਈਵਰ ਸੀ ਗੱਡੀ ਦਾ, ਸਾਡੇ ਨਾਲ ਬੜਾ ਉਹਦਾ ਪੀਸ ਸੀ। ਅੱਛਾ ਜਿੱਦਣ ਜਾਣਾ ਹੋਵੇ ਸਾਡੇ ਸਾਰੇ ਨਿਆਣੇ ਉਹਨੇ ਲੈ ਜਾਣੇ, ਵਸਾ ਕੇ ਉੱਥੇ ਜਾ ਕੇ ਸਾਨੂੰ ਘਰ ਛੱਡਣਾ, ਨਾਨਕੇ ਸਾਡੇ ਜਲੰਧਰ ਸੀ। ਅੱਛਾ ਅੱਛਾ। ਉਹ ਜਿਹੜਾ ਦੂਸਰਾ ਤੁਸੀਂ ਖੱਤਰੀ ਦੀ ਦੁਕਾਨ ਦੱਸੀ ਸੀ ਨਾ, ਉਹ ਪਰਮਾਨੰਦ ਉਹ ਅੱਗੇ ਸੀ। ਅੱਛਾ। ਉਹ ਕਹਿੰਦੇ ਨੇ ਉਹ ਖੱਤਰੀ ਦੀ ਦੁਕਾਨ ਅੱਜ ਵੀ ਚੱਲ ਰਹੀ, ਉਹਦੇ ਚੱਲਦੀ ਹੋਣੀ, ਉਹਦੇ ਪੁੱਤ ਪੋਤੇ ਚਲਾਉਂਦੇ ਹੋਣਗੇ। ਖੱਤਰੀ ਬੜਾ ਭਾਰਾ ਸੀ, ਤੁਰ ਫਿਰ ਨਹੀਂ ਸੀ ਹੁੰਦਾ। ਪਿੰਡ ਦੇ ਉਹ ਅੱਡੇ ਮੋਟੇ ਚੁੱਕ ਕੇ ਅੱਡੇ ਲੈ ਜਾਂਦੇ ਸੀ, ਉੱਥੇ ਫਿਰ ਟਾਂਗੇ 'ਚ ਮੰਡੀ ਚਲੇ ਜਾਣਾ, ਉੱਥੋਂ ਗੱਡਾ ਸਮਾਨ ਦਾ ਲੱਦ ਕੇ ਉੱਤੇ ਬਹਿ ਕੇ ਆਪਣੀ ਹੱਟੀ ਤੇ ਆ ਜਾਣਾ। ਸਹੀ 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 ਸਹੀ। ਉਹ ਇਹ ਵੀ ਦੱਸਦੇ ਉਹਨੂੰ ਵੀ ਡਿਪਟੀ ਪੋਲੋਮਲ ਦੀ ਕੋਠੀ ਦੇ ਕੋਲ ਦੀ ਦੁਕਾਨ ਸੀ। ਅੱਛਾ। ਉਹ ਕਿਤੇ ਡਿਪਟੀ ਕਮਿਸ਼ਨਰ ਰਹਿ ਚੁੱਕਾ ਸੀ, ਹਿੰਦੂ ਸੀ ਉਹ, ਪੋਲੋਮਲ ਉਹਦਾ ਨਾਂ ਸੀ। ਅੱਛਾ ਉਹਦੇ ਨਾਲ ਸੀ ਉਹਦੇ। ਹਾਂਜੀ ਇਸ ਪਾਸੇ ਉਹਦੀ ਕੋਠੀ ਆ ਤੇ ਨਾਲ ਸੜਕੋਂ ਪਾਰ ਦੀ ਦੁਕਾਨ ਸੀ। ਹੁਣ ਉੱਥੇ ਨਾਲ ਸੀਗੇ ਤੇਲੀ। ਅੱਛਾ। ਉਹ ਅੱਜ ਕੱਲ੍ਹ ਟੋਭੇ ਬੈਠੇ, ਮਿਠਾਈ ਦੀ ਦੁਕਾਨ ਉਹਨਾਂ ਦੀ। ਉਹਦਾ ਨਾਂ ਸੀ, ਬੁੱਢੇ ਦਾ ਨਾਂ ਇਬਰਾਹਿਮ ਸੀ, ਇੱਕ ਨਾਂ ਸੀ ਖੁਸ਼ੀ। ਹਾਂਜੀ। ਮੁੰਡਿਆਂ ਦੇ ਨਾਵਾਂ ਦਾ ਜੀ ਸਾਨੂੰ ਇੰਨਾ ਪਤਾ, ਇੱਕ ਦਾ ਪਤਾ ਜਿਹੜਾ ਮੇਰਾ ਖਾਣੀ ਸੀ ਉਹਦਾ ਨਾਂ ਗੁਲਜ਼ਾਰ ਸੀ। ਉਹਨਾਂ ਦਾ ਘਰ ਵੀ ਇਹਨਾਂ ਦੇ ਨਾਲ ਹੀ ਸੀ, ਪਰਮਾਨੰਦ ਦੇ। ਸਹੀ ਹੋ ਗਿਆ। ਹਾਂਜੀ ਚਲੋ ਬਜ਼ੁਰਗੋ, ਹੁਣ ਅਸੀਂ ਨਾ ਤੁਹਾਡੀ ਗੱਲ ਕਰਾਉਣ ਲੱਗੇ ਆ। ਹਾਂਜੀ। ਤੁਹਾਡੇ ਪਿੰਡ ਦੇ ਉਹ ਲੜਕੇ ਨੇ ਜਿਨ੍ਹਾਂ ਨੇ ਵੀਡੀਓ ਬਣਾ ਕੇ ਭੇਜੀ। ਜੀ ਜੀ ਮਿਹਰਬਾਨੀ। ਠੀਕ ਹੈ। ਹਾਂਜੀ ਤੇ ਉਹਨਾਂ ਨਾਲ ਤੁਸੀਂ ਗੱਲ ਕਰਨਾ ਜੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।